ਭਾਜੀ ਤੁਸੀਂ ਮੈਨੂੰ ਦੱਸੋ ਕਿ ਆਪਣੀਆਂ ਜਿਹੜੀਆਂ ਮੁੱਛਾਂ ਦਾ ਕੀ ਰਾਜ਼ ਆ? ਮੁੱਛਾਂ ਜੈਨਵਨ ਹੀ ਆ ਬਾਈ। ਮੈਨੂੰ ਲੱਗਦੀਆਂ ਨਹੀਂ। ਨਹੀਂ, ਮੁੱਛਾਂ ਜੈਨਵਨ ਹੀ ਆ। ਮੁੱਛਾਂ ਮੇਰੀਆਂ ਤੇ ਇੱਕ ਪਗੜੀ ਆ ਜਿਹੜੀ ਨਾ ਮੇਰੀ ਇੱਕ ਪਹਿਚਾਣ ਆ ਬਾਈ। ਤੇ ਤਕਰੀਬਨ ਜਾਣੀ ਜਦੋਂ ਵੀ ਤੁਸੀਂ ਦੇਖਣਾ ਜਾਂ ਗੱਲ ਤਾਂ ਬਹੁਤੇ ਬੰਦੇ ਕਹਿੰਦੇ ਮੁੱਛਾਂ ਵਾਲਾ ਆ ਗਿਆ, ਕੋਈ ਕਹਿੰਦਾ ਪੱਗ ਵਾਲਾ ਆ ਗਿਆ, ਇੱਕ ਪਹਿਚਾਣ ਬਣ ਗਈ। ਤੇ ਮੁੱਛਾਂ ਰੱਖਣੀਆਂ ਵੀ ਚਾਹੀਦੀਆਂ ਵਾ। ਇਹ ਵੀ ਇੱਕ ਪੰਜਾਬ ਦੀ ਬੜੀ ਵੱਡੀ ਰਸਮ ਆ ਜੇ ਬੰਦਾ ਮੰਨੇ ਤੇ ਇਹਨੂੰ। ਤੇ ਪਰ ਹੁਣ ਇਹ ਵੀ ਮੁੱਕਦੀ ਜਾਂਦੀ ਹੌਲੀ ਹੌਲੀ। ਤਕਰੀਬਨ ਪੰਜਾਬੀ ਜਿਹੜੀ ਸਾਡੇ ਲੋਕਾਂ ਨੇ ਪੰਜਾਬੀ ਨੂੰ ਬਹੁਤ ਪਿੱਛੇ ਨੂੰ ਕੀਤਾ। ਅਸਲ ਜਿਹੜਾ ਹੈ ਨਾ ਇਹਨੂੰ ਧੱਕਾ ਲੱਗਾ ਪਿਛਲਿਆਂ ਦਿਨਾਂ ਦਾ, ਉਹ ਨਹੀਂ ਹਾਲੇ ਤੱਕ ਆ ਰਿਹਾ ਪੈਰਾਂ ਤੇ। ਦੇਖੋ ਅਸੀਂ ਕਿੱਦਾਂ ਦੇ ਰਿਸ਼ਤੇ ਹੁਣ ਅਸੀਂ ਪੰਜਾਬੀ ਦੇ ਵਿੱਚ ਦੇਖੋ, ਹੁਣ ਉਰਦੂ 'ਚ ਫੁੱਫੋ ਤੇ ਪੰਜਾਬੀ 'ਚ ਭੂਆ, ਤੇ ਕਿੱਡਾ ਸੋਹਣਾ ਲਫ਼ਜ਼ ਆ ਭੂਆ। ਇਹਨਾਂ ਗੱਲਾਂ ਨੂੰ ਅਸੀਂ ਛੱਡ ਕੇ ਤੇ ਉਹ ਭਾਈ ਨਾਸਰ ਹੋਣਾ ਵਾਲੀ ਗੱਲ ਵੀ ਸਾਰਾ ਟੱਬਰ ਉਰਦੂ ਬੋਲਦਾ ਹੁੰਦਾ, ਪੰਜਾਬੀ ਦੇ ਉਹ ਠੇਕੇਦਾਰ ਬਣੇ ਹੁੰਦੇ। ਇਹੀ ਗੱਲਾਂ ਵਾ। ਅਗਰ ਅਸੀਂ ਆਪਣੇ ਆਪ ਨੂੰ ਚੰਗਾ ਕਰਾਂਗੇ, ਹੁਣ ਮੈਂ ਆ, ਮੇਰੇ 3 ਬੇਟੇ ਆ ਤੇ ਭਾਈ ਨਾਸਰ ਹੋਣਾ ਦੇ ਵੀ 3 ਬੇਟੇ ਆ। ਮੈਂ ਆਪਣੇ ਵੱਡੇ ਬੇਟੇ ਦਾ ਨਾਂ ਰੱਖਿਆ ਸ਼ੇਰ ਅਲੀ ਸ਼ੇਰੂ। ਉਦੋਂ ਛੋਟਾ ਜਿਹੜਾ ਵਾ ਉਹਦਾ ਨਾਮ ਮੁਹੰਮਦ ਅਵੈਸ ਬਾਸੂ, ਤੇ ਉਦੋਂ ਛੋਟਾ ਜਿਹੜਾ ਮੁਹੰਮਦ ਸਾਦ ਸਾਧੂ। ਮਤਲਬ ਕਿ ਪੰਜਾਬੀ ਟੱਚ ਦਿੱਤਾ ਨਾਲ, ਵੀ ਪੰਜਾਬੀ ਟੱਚ ਨਾਲ ਦਿੱਤਾ ਵੀ ਜਾਣੀ ਉਹ ਜਿੱਦਾਂ ਪੰਜਾਬ ਦੀ ਇੱਕ ਰਸਮ ਆ ਪੁੱਠਾ ਨਾਂ ਅਬਦੁਲ ਰਸ਼ੀਦ ਸ਼ੀਦਾ। ਇਹ ਇਦਾਂ ਜਾਣੀ ਆਪਣੇ ਵਿਰਸੇ ਨੂੰ ਯਾਦ ਰੱਖਣਾ ਚਾਹੀਦਾ। ਹਾਲਾਂਕਿ ਨਾਂ ਦੇ ਨਾਲ ਕੀ ਹੋਣਾ ਯਾਰ, ਸ਼ਨਾਖਤੀ ਕਾਰਡ ਦੇ ਨਾਂ ਸਹੀ ਲਿਖਿਆ ਜਾਣਾ ਸਿੱਧਾ ਹੈ, ਘਰ ਦੇ ਵਿੱਚ ਸਿੱਧਾ ਨਾਂ ਪੁਕਾਰ ਲਓ ਤੁਸੀਂ। ਬਹਰਹਾਲ ਜਿਹੜਾ ਆਪਣਾ ਵਿਰਸਾ ਸੋਹਣਾ ਲੱਗਦਾ ਤੇ ਉਹ ਤੁਸੀਂ ਯਕੀਨ ਕਰਿਓ ਜਦੋਂ ਇੱਦਾਂ ਨਿਆਣਿਆਂ ਦਾ ਨਾਂ ਲਈਦਾ ਵਾ ਸਾਨੂੰ ਤੇ ਬੜੀ ਖੁਸ਼ੀ ਹੁੰਦੀ ਹੈ। ਮੈਂ ਤੇ ਕਹਿੰਦਾ ਇਹ ਗੱਲ ਵੀ ਤੁਸੀਂ ਆਪਣੇ ਪਿਛਲੇ ਪੰਜਾਬ ਵੱਲ ਨੂੰ ਮੁੜੋ, ਪਿੱਛੇ ਨੂੰ ਮੁੜੋ। ਜਦੋਂ ਤੁਸੀਂ ਪਿਛਲੀਆਂ ਚੀਜ਼ਾਂ ਨੂੰ ਅਪਣਾ ਲਿਆ ਨਾ ਤੇ ਇਮਾਨਦਾਰੀ ਦੀ ਗੱਲ ਆ, ਸਾਰਾ ਕੁਝ ਸਿੱਧਾ ਹੋ ਜਾਣਾ। ਦੇਖੋ ਅਸੀਂ ਜਦੋਂ ਵਿਆਹ ਸ਼ਾਦੀਆਂ ਕਰਦੇ ਸੀ ਸਾਡੇ ਵੱਡੇ, ਤੇ ਉਹ ਕਿੱਦਾਂ ਘਰਾਂ ਦੇ ਵਿੱਚ ਸੱਦ ਕੇ ਹਲਵਾਈਆਂ ਨੂੰ ਮਠਿਆਈਆਂ ਕਢਵਾਈ ਦੀਆਂ, ਬਿਸਤਰੇ ਇਕੱਠੇ ਕਰੀਦੇ ਸੀ। ਉਹ ਸਾਰਾ ਕੁਝ ਮੁੱਕਦਾ ਜਾਂਦਾ, ਗੱਲ ਸ਼ਾਦੀ ਹਾਲਾਂ ਤੇ ਆ ਗਈ, ਨਾ ਮਠਿਆਈ ਰਹੀ ਨਾ ਉਹ ਬਿਸਤਰੇ ਰਹੇ। ਹੌਲੀ ਵਿਆਹ ਵਾਲੇ ਘਰ ਨਹੀਂ ਪਤਾ ਹੁੰਦਾ ਵੀ ਇੱਥੇ ਵਿਆਹ ਹੈ, ਇੱਥੇ ਵਿਆਹ ਵਾ। ਬਲਕਿ ਵਿਆਹ ਵਾਲੇ ਤਾਂ ਆਪ ਸਾਰੀ ਸ਼ਾਦੀ ਹਾਲ 'ਚ ਜਾ ਕੇ ਬੈਠੇ ਹੁੰਦੇ ਆ। ਹਾਂ।